ਦੇਖਭਾਲ ਕਰਨੀ ਚਾਹੀਦੀ ਹੈ। ਤੇ ਜਿਹੜੇ ਘੋੜੇ ਅਕਸਰ ਬਿਮਾਰ ਹੋ ਜਾਂਦੇ ਨੇ, ਗਿੱਟਿਆਂ ਨੂੰ ਸੁੱਜ ਜਾਂਦੇ ਨੇ, ਕੀ ਬਿਮਾਰੀ ਕਹਿੰਦੇ? ਇਹ ਰੇਸ਼ਾ ਬਗਲਮ ਹੁੰਦੀ ਹੈ। ਉਹ ਕਿਉਂ ਪੈਦਾ ਹੁੰਦੀ? ਉਹ ਆਪਣਾ ਰੇਸ਼ੇ ਤੋਂ ਹੀ ਹੁੰਦੀ ਹੈ, ਬਗਲਮ ਹੁੰਦੀ ਹੈ, ਉਹ ਤੋਂ ਜ਼ਹਿਰ ਬਣ ਜਾਂਦਾ ਹੈ। ਖੁਰਾਕ ਨਾ ਦੇਣ ਦੀ ਵਜ੍ਹਾ ਤੋਂ? ਹਾਂ, ਖੁਰਾਕ ਗੰਦੀ ਦੇਣ ਨਾਲ ਵੀ ਬਿਮਾਰੀ ਲੱਗਦੀ। ਇਹਨੂੰ ਸਾਫ ਸੁਥਰਾ ਪੱਠਾ ਚਾਹੀਦਾ, ਇਹਨੂੰ ਮਸਾਲਾ ਚਾਹੀਦਾ, ਠੀਕ ਹੈ। ਲਾਜ਼ਮੀ ਦੇਣਾ ਚਾਹੀਦਾ, ਉਹਦੀ ਵਜ੍ਹਾ ਨਾਲ ਤੰਦਰੁਸਤੀ ਸਿਹਤਮੰਦ ਰਹੀ। ਅਸੀਂ ਆ ਲੂਣ ਮਿਰਚ ਆਪ ਨਾ ਖਾਈਏ ਤੇ ਆਪ ਵੀ ਬਿਮਾਰ ਹੋ ਜਾਂਦੇ। ਜੀ ਮਲਿਕ ਸਾਹਿਬ, ਅਸੀਂ ਗੱਲਾਂ ਸੁਣਨੀਆਂ ਨੇ ਹਕੀਮ ਸਾਹਿਬ ਦੀਆਂ, ਤੁਸੀਂ ਬਤੌਰੇ ਤਾਜ਼ੀਦਾਰ ਕੀ ਸਮਝਦੇ ਹੋ? ਬਸ ਘੋੜਾ ਵੱਜਾ ਰਵੇ ਤੇ ਕੰਮ ਠੀਕ ਹੈ ਜੀ। ਘੋੜੇ ਨੂੰ ਤੋੜਨਾ ਚਾਹੀਦਾ ਥੋੜਾ ਥੋੜਾ ਜੀ, ਉਹਦੀ ਵਰਤਿਸ਼ ਕਰਾਉਣੀ ਚਾਹੀਦੀ ਹੈ। ਉਹ ਮਤਲਬ ਆਪਣਾ ਵਰਤਿਸ਼ ਦੇ ਵਿੱਚ ਰਵੇ, ਉਹਦੇ ਪੈਰ ਸ਼ਹਿਰ ਉਹਦੇ ਪੈਰਾਂ ਤੇ ਹਵਾ ਨਹੀਂ ਭਰਨ ਲੱਗਾ ਜੀ। ਉਹਨੂੰ ਟਾਈਮ ਨਾਲ ਮਸਾਲਾ ਦੇਣਾ ਚਾਹੀਦਾ ਜੀ, ਉਹਦੀ ਪ੍ਰੈਕਟਿਸ ਰਹਿਣੀ ਚਾਹੀਦੀ ਜੀ। ਬੱਜੋ ਘੋੜਾ ਫਿਰ ਪੈਰਾਂ ਤੇ ਰੇਸ਼ਾ ਪਾ ਜਾਂਦਾ ਤਾਂ ਵੀ ਕਰ। ਹੁਣ ਇੱਥੇ ਹੀ ਅਸੀਂ ਖਲੋਤੇ ਆ ਨਾ, ਹਕੀਮ ਸਾਹਿਬ ਕਹਿ ਰਹੇ ਨੇ ਘੋੜਾ ਵੱਜਿਆ ਵੇ ਲੇਕਿਨ ਮਸਾਲਾ ਦਿੰਦੇ ਰਵੀ ਤੇ ਘੋੜਾ ਕਾਇਮ ਰਹਿੰਦਾ। ਨਹੀਂ, ਠਿੱਕੇ ਜਗ੍ਹਾ ਤੇ ਮਤਲਬ ਖਲੋਤਾ ਰਵੇ